F2 ਕੈਟਾਗਰੀ ਉਹਨਾਂ ਦੀ ਸੀ 2020 ਦੇ ਵਿੱਚ 13 ਜੁਲਾਈ 'ਚ ਕੇਸ ਕਲੀਅਰ ਹੋਇਆ। ਹੁਣ ਮੇਰਾ ਬੇਬੀ ਹੋਣਾ ਆ, ਉਹਨਾਂ ਨੇ ਲਿਖਿਆ ਸ਼ਾਇਦ 8 ਅਪ੍ਰੈਲ 2022 'ਚ ਹੋਇਆ ਸੀ। ਜਾਂ ਪਲੀਜ਼ ਤੁਸੀਂ ਦੱਸੋ ਕਦੋਂ ਤੱਕ ਇੰਟਰਵਿਊ ਆ ਸਕਦੀ ਹੈ। ਸੋ ਜਾਂ ਤਾਂ ਟੋਟਲੀ ਇੰਗਲਿਸ਼ ਲਿਖੋ ਜਾਂ ਟੋਟਲੀ ਪੰਜਾਬੀ 'ਚ ਲਿਖੋ, ਕਿਉਂਕਿ ਜਦੋਂ ਉਹਨੂੰ ਤੁਸੀਂ ਲਿਖਿਆ ਨਾ ਉਹ ਫਿਰ ਸਮਝਣ 'ਚ ਮੁਸ਼ਕਲ ਆਉਂਦੀ ਹੈ ਜੀ। ਸੋ 2 ਕੈਟਾਗਰੀਜ਼ ਹੁੰਦੀਆਂ F2A ਤੇ F2B, ਤੇ ਜਿਹੜੀ ਇੰਡੀਆ ਦੇ ਵਿੱਚ ਵੇਟ ਕਰ ਰਹੇ ਆ F2A F2A ਕੈਟਾਗਰੀ ਜਿਹੜੀ ਹੈਗੀ ਆ ਸਪਾਊਸ ਦੀ, ਉਹ ਕਰੰਟ ਚੱਲ ਰਹੀ ਆ। ਉਹਦੇ ਵਿੱਚ ਵੇਟ ਟਾਈਮ ਤਾਂ ਨਹੀਂ ਹੈਗਾ, ਪਰ ਜਿਹੜਾ ਇੰਡੀਆ ਦੇ ਵਿੱਚ ਕਿਉਂਕਿ ਡਿਲੇ ਬਹੁਤ ਚੱਲ ਰਹੇ ਸੀਗੇ, ਐਮਬੈਸੀ ਵਾਲੇ ਇਹਨਾਂ ਨੂੰ ਇੰਟਰਵਿਊ ਨਹੀਂ ਦੇ ਸਕਦੇ। ਸੋ ਇਹਨਾਂ ਦੀ ਐਸ ਸੱਚ ਕੋਈ ਵੇਟ ਟਾਈਮ ਨਹੀਂ, ਜਦੋਂ ਐਮਬੈਸੀ ਨੂੰ ਮੌਕਾ ਮਿਲਿਆ ਉਦੋਂ ਇਹਨਾਂ ਦੀ ਗੱਲ। ਸੋ ਕੋਈ ਵੇਟ ਇਹਨਾਂ ਦੀ ਐਸ ਸੱਚ ਕੋਈ ਜਿੱਦਾਂ ਕਹਿ ਲਓ 10 ਸਾਲ ਦੀ, 8 ਸਾਲ ਦੀ, 6 ਸਾਲ ਦੀ ਵੇਟ ਵੂਟ ਵਾਲਾ ਕੋਈ ਹਿਸਾਬ ਕਿਤਾਬ ਨਹੀਂ। ਜਦੋਂ ਐਮਬੈਸੀਆਂ ਨੂੰ ਟਾਈਮ ਲੱਗਾ ਉਹਨਾਂ ਨੇ ਬੁਲਾ ਲੈਣਾ। ਸੋ ਹੁਣ ਇਹ ਟਾਈਮ ਮੈਨੇਜਮੈਂਟ ਦੀ ਪ੍ਰੋਬਲਮ ਆ। ਤੇ ਅਗਲਾ ਜਿਹੜਾ ਕੁਐਸਚਨ ਹੈਗਾ ਆ ਇੱਕ ਸੁੰਦਰ ਸਿੰਘ ਹੋਣਾ ਦਾ, ਕਹਿੰਦੇ ਵੀ ਮੈਂ ਗੁਰਦੁਆਰਾ ਸਾਹਿਬ 'ਚ ਕੰਮ ਕਰਦਾ ਆ ਤੇ ਮੇਰਾ ਗ੍ਰੀਨ ਕਾਰਡ ਪੈਂਡਿੰਗ ਆ, ਟਰੈਵਲ ਡਾਕੂਮੈਂਟਸ ਵਰਕ ਪਰਮਿਟ ਅਪਰੂਵ ਹੋ ਗਿਆ, ਕਿ ਉਹ ਬਾਹਰ ਕੰਮ ਕਰ ਸਕਦੇ ਆ ਲੀਗਲੀ ਜਾਂ ਨਹੀਂ? ਨਹੀਂ, ਜੇ ਮਤਲਬ ਵਰਕ ਪਰਮਿਟ ਖਤਮ ਹੋ ਗਿਆ ਤਾਂ ਬਾਹਰ ਨਹੀਂ ਕਰ ਸਕਦੇ ਕੰਮ। ਬਾਹਰ ਵੈਸੇ ਵੀ ਵਰਕ ਪਰਮਿਟ ਭਾਵੇਂ ਹੋਵੇ ਵੀ ਤਾਂ ਵੀ ਨਹੀਂ ਕਰ ਸਕਦੇ ਜੀ, ਕਿਉਂਕਿ ਉਹਨਾਂ ਦਾ R1 ਹੋਇਆ ਜੀ। ਜੀ। ਤੇ ਅਗਲਾ ਕੁਐਸਚਨ ਆ ਵੀਰ ਸਿੰਘ ਹੋਣਾ ਦਾ, ਮਨਜੀਤ ਕੌਰ ਜੀ ਆਪਣਾ ਕੇਸ 20 ਅਪ੍ਰੈਲ 2020 ਚ ਡਾਕੂਮੈਂਟ ਅਪਰੂਵਡ ਹੋਏ ਸੀ, ਹੁਣ ਨੈਕਸਟ ਮੰਥ ਚ ਇੰਟਰਵਿਊ ਸਕੈਜੂਲ ਹੋਣੀ ਆ ਜੀ, ਸੇਮ ਐਜ਼ ਯੂਅਰ ਕੈਟਾਗਰੀ ਸੀ। ਹਾਂਜੀ, ਸੋ ਵੇਟ ਹੀ ਕਰਨਾ ਪੈਣਾ ਸਾਰਿਆਂ ਨੂੰ ਜਿਹਨਾਂ ਦੇ ਡਾਕੂਮੈਂਟ ਅਪਰੂਵ ਹੋਏ ਐਮਬੈਸੀਆਂ 'ਚ। ਜਿਹਨਾਂ ਦੇ ਵੇਟ ਵਾਲੇ ਸਵਾਲ ਆ ਉਹਦਾ ਇਹ ਹੈ ਕਿ ਐਮਬੈਸੀਆਂ ਦਾ ਕੋਈ ਅਜੇ ਪਤਾ ਨਹੀਂ ਕਿ ਕਿੰਨੀ ਦੇਰ ਲੱਗਣੀ ਹੈ, ਤਾਂ ਕੋਈ ਆਨਸਰ ਨਹੀਂ ਹੈਗਾ ਸਾਡੇ ਕੋਲ ਕਿੰਨੀ ਦੇਰ ਲੱਗਣੀ ਹੈ, ਡੇਟਾ ਨਹੀਂ ਕੋਈ ਹੈਗਾ। ਤੋ ਇਹ ਇੱਕ ਅਨਫੋਰਚੂਨੇਟ ਪਾਰਟ ਵੀ ਹੈਗਾ, ਜੇ ਇੰਨੀ ਵੱਡੀ ਗਿਣਤੀ 'ਚ 4 ਮਿਲੀਅਨ ਦੇ ਕਰੀਬ ਲੋਕ ਕ੍ਰਾਸ ਕਰਕੇ ਬਾਰਡਰ 'ਚ ਆਏ ਆ, ਤੇ ਉਹਦਾ ਜਿਹੜਾ ਦੂਜਾ ਬੁਰਾ ਅਸਰ ਆ ਉਹ ਜਿਹੜੀ ਲੀਗਲ ਇਮੀਗ੍ਰੇਸ਼ਨ ਤੇ ਵੀ ਪਿਆ, ਕਿਉਂਕਿ ਉਹ ਕੰਮ ਥੋੜਾ ਡਿਲੇ ਹੋ ਗਿਆ। ਹੁਣ ਐਮਬੈਸੀ 'ਚ ਕਹਿੰਦੇ ਵੀ ਕਈ ਵਾਰ ਤਾਂ ਸਾਲ ਡੇਢ ਸਾਲ ਤਾਂ ਵਿਜ਼ਟਰ ਵੀਜ਼ੇ ਦੀ ਇੰਟਰਵਿਊ ਲੈਣ ਦੀ ਡੇਟ ਮਿਲ ਰਹੀ ਹੈਗੀ। ਹਾਂਜੀ, ਏਦਾਂ ਹੀ ਆ। ਸੋ ਆਪਾਂ ਕਾਲਰ ਲਈਏ। ਅਗਲੇ ਕਾਲਰ ਆ ਸਾਡੇ ਗੁਰਦਿਆਲ ਸਿੰਘ ਜੀ। ਹਾਂਜੀ, ਮੇਰਾ ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਜੀ ਕੁਐਸਚਨ ਦੱਸੋ। ਸਤਿ ਸ੍ਰੀ ਅਕਾਲ ਆਪਾਂ ਸਾਰਿਆਂ ਨੇ ਕਹਿਤਾ ਪਹਿਲਾਂ, ਤਾਂ ਕਿ ਜਲਦੀ ਸਾਰਿਆਂ ਦੇ ਕੁਐਸਚਨ ਲੈ ਲਈਏ। ਮੈਂ ਪਿਛਲੀ ਵਾਰ ਪੁੱਛਿਆ ਸੀ ਜੀ ਨੂੰ ਕਿ ਜੇ 3 ਮਹੀਨੇ ਬਾਅਦ ਮੇਰਾ ਵਿਜ਼ਟਰ ਵੀਜ਼ਾ ਬੇਟਾ ਆਇਆ, ਵਿਆਹ ਕਰਾਇਆ, ਤਾਂ ਫਿਰ ਉਹ ਸਟੇ ਕਰ ਸਕਦਾ? ਗ੍ਰੀਨ ਕਾਰਡ ਹੋਲਡਰ ਨਾਲ ਕਰਾਇਆ ਉਹਨੇ, ਸਿਟੀਜ਼ਨ ਨਾਲ? ਹਾਂਜੀ, ਫਾਈਲ ਕਰਨੇ ਪੈਣੇ, ਪੇਪਰ ਫਾਈਲ ਕਰ ਦੋ, ਐਡਜਸਟਮੈਂਟ ਆਫ ਸਟੇਟਸ ਕਰ ਸਕਦਾ। 3 ਮਹੀਨੇ ਬਾਅਦ ਸਟੇ ਕਰ ਸਕਦਾ, ਵਾਪਸ ਜਾਣ ਦੀ ਲੋੜ ਤਾਂ ਨਹੀਂ? ਵੀਜ਼ਾ ਉਹਨੂੰ ਕਿੰਨੇ ਚਿਰ ਦਾ ਲੱਗਾ ਸੀ? ਦੇਖੋ, ਜੇ 6 ਮਹੀਨੇ ਦਾ। ਇਹ ਗੱਲ ਧਿਆਨ ਨਾਲ ਸੁਣਿਓ, ਪਹਿਲਾਂ ਵੀ ਕਈ ਵਾਰੀ ਕਹੀ ਹੈ, ਜਦੋਂ ਆਣਾ ਉਦੋਂ ਇਸ ਇਰਾਦੇ ਨਾਲ ਹੀ ਬੰਦਾ ਆ ਸਕਦਾ ਕਿ ਮੈਂ ਵਾਪਸ ਜਾਣਾ। ਇਹਦੇ ਵਿੱਚ ਤੁਹਾਨੂੰ ਵਕੀਲ ਕੋਈ ਸਲਾਹ ਨਹੀਂ ਦੇ ਸਕਦਾ ਕਿ ਇਦਾਂ ਹੋ ਸਕਦਾ ਕਿ ਨਹੀਂ। ਆ ਕੇ ਤੁਹਾਡਾ 90 ਦਿਨ ਬਾਅਦ ਜੇ ਵਿਚਾਰ ਬਦਲਦਾ ਵਾ ਕਿ ਮੈਂ ਹੁਣ ਰਹਿਣਾ ਵਾ, ਫਿਰ ਤੁਸੀਂ ਆਪਣਾ ਗ੍ਰੀਨ ਕਾਰਡ ਤੇ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਆ। ਸੋ ਇਹ ਸਮਝਣ ਵਾਲੀ ਗੱਲ ਆ। ਤੁਹਾਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਆ ਕੇ 90 ਦਿਨ ਵੇਟ ਕਰਕੇ ਫਾਈਲ ਕਰ ਦਿਓ, ਉਹਦੇ ਵਿੱਚ ਤੁਹਾਨੂੰ ਪ੍ਰੋਬਲਮ। ਤੁਸੀਂ ਜਦੋਂ ਆਣਾ, ਤੁਹਾਨੂੰ ਉਹਨਾਂ ਨੇ ਪੁੱਛਣਾ ਕਿ ਤੁਸੀਂ ਵਾਪਸ ਜਾਣਾ, ਤੁਹਾਡੇ ਤੇ ਜ਼ਿੰਮੇਵਾਰੀ ਪੈਂਦੀ ਹੈ, ਤੁਸੀਂ ਪ੍ਰੂਵ ਕਰਨਾ ਕਿ ਮੈਂ ਕੀ ਕਰਾਉਣ ਆਉਣਾ, ਮੇਰੀ ਟੈਂਪਰੇਰੀ ਵਿਜ਼ਿਟ ਆ। ਤੇ ਇੱਥੇ ਆ ਕੇ ਜੇ ਤੁਹਾਡਾ ਇਰਾਦਾ ਬਣਦਾ ਕਿ ਨਹੀਂ ਹੁਣ ਮੈਂ ਵਾਪਸ ਨਹੀਂ ਜਾਣਾ, ਮੈਂ ਰਹਿਣਾ ਵਾ, ਤੇ ਤਾਂ ਕਰਕੇ ਜਿਹੜਾ 90 ਦਿਨ ਵਾਲਾ ਰੂਲ ਆ ਉਹਦਾ ਇਹ ਮੈਨਾ ਹੈਗਾ। ਧੰਨਵਾਦ ਜੀ। ਧੰਨਵਾਦ ਜੀ। ਅਗਲੇ ਕਾਲਰ ਆ ਸਾਡੇ ਚਰਨਜੀਤ ਸਿੰਘ ਜੀ। ਚਰਨਜੀਤ ਜੀ। ਅਗਲੇ ਕਾਲਰ ਆ ਦੇਵੀ ਦਿਆਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਖਾਲਸਾ ਜੀ, ਕੱਟਿਓ ਨਾ ਫੋਨ। ਤੇ ਮੈਂ ਪਿਛਲੇ ਮਹੀਨੇ ਵੀ ਕਾਲ ਕੀਤੀ ਸੀਗੀ। ਮੇਰੇ 2 ਬੱਚੇ ਇੰਡੀਆ ਸੀਗੇ। ਮੈਂ 2010 ਦੇ ਵਿੱਚ ਮੈਂ ਪਟੀਸ਼ਨ ਕੀਤੀ ਸੀ ਉਹਨਾਂ ਦੀ, ਤੇ ਵੱਡੇ ਦੀ ਤਾਂ ਡੈਥ ਹੋ ਗਈ ਸੀਗੀ। ਹਾਂਜੀ, ਤੇ ਉਹ ਹੁਣ ਛੋਟੇ ਦੀ ਵਾਈਫ ਦੀ ਡੈਥ ਹੋ ਗਈ ਹੈ। ਪੋਤਾ ਮੇਰਾ ਹੈਗਾ 14 ਸਾਲ ਦਾ, ਤੇ ਉਹ ਮੈਂ ਹੁਣ ਇਹਦੇ ਛੋਟੇ ਦੀ ਜਿਹੜੀ ਹੈ ਨਾ ਇੱਥੋਂ ਭਰਵਾਈ ਹੈਗੀ ਆ, ਡੈਥ ਸਰਟੀਫਿਕੇਟ ਭੇਜਿਆ ਹੈਗਾ ਉਹਨੇ, ਪਲੱਸ ਕੈਟਾਗਰੀ 2 ਕਰਤੀ ਹੈ, F2 ਕਰ ਦਿੱਤੀ ਹੈਗੀ ਆ, ਉਹ 1 ਦੇ ਵਿੱਚ ਆਉਂਦਾ। ਇਹ ਮੈਨੂੰ ਦੁਬਾਰਾ ਕਰਨਾ ਪੈਣਾ ਕਿ ਨਹੀਂ ਕਰਨਾ ਪੈਣਾ, ਕਿ ਆਪੇ ਕਰ ਦੇਣ? ਕੈਟਾਗਰੀ F2B ਕਰਤੀ ਹੈ, ਕਿਹੜੀ ਕਰਤੀ ਹੈ? ਨਹੀਂ, F2 ਕੱਲੀ ਲਿਖੀ ਆਵੇ। ਪਹਿਲਾਂ F3 ਤੋਂ ਉਹਨੇ F2 ਕਰ ਦਿੱਤੀ ਹੈਗੀ ਆ,
ਐਨਵੀਸੀ ਨੂੰ ਵੀ ਭੇਜਿਆ ਹੈਗਾ ਤੇ ਕੈਲੀਫੋਰਨੀਆ ਸਰਵਿਸ ਸੈਂਟਰ ਨੂੰ ਵੀ ਭੇਜਿਆ ਲੈਟਰ। ਤੁਸੀਂ ਸਿਟੀਜ਼ਨ ਆ? ਮੈਂ ਸਿਟੀਜ਼ਨ ਹਾਂ ਜੀ। ਨਹੀਂ, F3 ਕੈਟਾਗਰੀ ਰਹਿਣੀ ਹੈ, F2 ਤਾਂ ਨਹੀਂ ਕੈਟਾਗਰੀ ਇਹਦੀ ਹੋਣੀ। ਮੈਨੂੰ ਨਹੀਂ ਪਤਾ। F1 ਦੇ ਵਿੱਚ ਸਿੰਗਲ ਨਹੀਂ ਹੋ ਗਿਆ, ਉਹ ਕਹਿੰਦੇ F1 ਦੇ ਵਿੱਚ ਕੈਟਾਗਰੀ ਵਾਈਫ ਦੀ ਡੈਥ ਹੋ ਗਈ, ਡੈਥ ਸਰਟੀਫਿਕੇਟ ਨਾਲ ਭੇਜ ਦਿੱਤਾ ਹੈਗਾ ਤੇ ਉਹ ਹੁਣ ਸਿੰਗਲ ਹੋ ਗਿਆ ਤੇ ਉਹ ਚੇਂਜ ਹੋਣੀ ਹੈ ਕੈਟਾਗਰੀ। F1 ਤੇ F3 ਰਹਿਣੀ ਹੈ, ਜਿਹੜੀ F2 ਹੈਗੀ ਨਾ ਉਹ ਗ੍ਰੀਨ ਕਾਰਡ ਹੋਲਡਰ ਲਈ ਹੈਗੀ ਆ। ਤੁਸੀਂ ਦੁਬਾਰਾ ਚੈੱਕ ਕਰੋ ਇੱਕ ਵਾਰੀ। ਹਾਂਜੀ ਅੱਛਾ। ਸੈਕੰਡ, ਉਹ ਜਿਹੜਾ ਮੇਰਾ ਵੱਡਾ ਬੱਚਾ ਡੈਥ ਹੋਈ ਆ ਉਹਦੀ, ਉਹ ਹੁਣ ਉਹਨਾਂ ਨੂੰ ਡੈਥ ਸਰਟੀਫਿਕੇਟ ਕੈਂਸਲ ਕਰਾਉਣਾ ਪੈਣਾ ਤਾਂ ਆਪਣੇ ਆਪ ਹੀ ਕੈਂਸਲ ਹੋ ਜਾਊਗਾ ਉਹਨਾਂ ਦਾ? ਡੈਥ ਸਰਟੀਫਿਕੇਟ ਕੈਂਸਲ ਕਰਾਉਣਾ ਪੈਣਾ? ਮੈਨੂੰ ਸਵਾਲ ਨਹੀਂ ਤੁਹਾਡਾ ਸਮਝ ਲੱਗਿਆ, ਕੀ ਪੁੱਛਿਆ? ਨਹੀਂ, ਮੇਰੇ ਬੱਚੇ 2 ਦੀ ਮੈਂ ਪਟੀਸ਼ਨ ਕੀਤੀ ਸੀ। ਸਮਝ ਗਿਆ, ਮੈਂ ਕਿਹਾ ਸਵਾਲ ਕੀ ਹੈਗਾ ਸਾਰਾ? ਹਾਂਜੀ, ਸਵਾਲ ਕੀ ਹੈਗਾ? ਵੱਡਾ ਮੁੰਡਾ ਪੂਰਾ ਹੋ ਗਿਆ ਸੀ, ਅਸੀਂ ਹੁਣ ਇੰਡੀਆ ਜਾ ਕੇ ਆਏ, ਡੈਥ ਸਰਟੀਫਿਕੇਟ ਲਿਆਏ ਸੀ। ਪਤਾ ਲੱਗ ਗਿਆ ਜੀ ਤੁਹਾਡਾ, ਮੈਨੂੰ ਤੁਹਾਡਾ ਫੈਮਿਲੀ ਸਿਚੁਏਸ਼ਨ ਪਤਾ ਲੱਗ ਗਈ। ਆਮ ਸੌਰੀ ਹੈ ਨਾ, ਤੁਹਾਡੇ ਨਾਲ ਇਦਾਂ ਹੋਇਆ। ਮੈਂ ਕਿਹਾ ਸਵਾਲ ਨਹੀਂ ਤੁਹਾਡਾ, ਕੋਈ ਗੱਲ ਨਹੀਂ, ਰੱਬ ਦਾ ਭਾਣਾ ਜੀ। ਹਾਂ, ਅੱਛਾ। ਤੇ ਮੈਂ ਇਹ ਚਾਹੁੰਦਾ ਵੀ ਉਹ ਹੁਣ ਮੁੰਡੇ ਦੀ ਪਟੀਸ਼ਨ ਉਹਦੀ ਕੈਂਸਲ ਕਰਾਉਣੀ ਪੈਣੀ ਹੈ ਕਿ ਆਪਣੇ ਆਪ ਹੀ ਕੈਂਸਲ ਹੋ ਜੂਗੀ, ਜਿਹਦੀ ਡੈਥ ਹੋਈ ਹੈ? ਉਹਦੀ ਕੈਂਸਲ ਤਾਂ ਨਹੀਂ ਕਰਾਉਣੀ ਪੈਣੀ, ਆਪੇ ਕੈਂਸਲ ਹੋ ਜਾਣੀ ਹੈ। ਤੇ ਇਹਦੇ ਵਿੱਚ ਹੁਣ ਉਹਦੇ ਬੱਚੇ ਸੀਗੇ, ਵੱਡੇ ਵਾਲੇ ਦੇ ਬੱਚੇ? ਇੱਕ ਮੁੰਡਾ, ਹਾਂਜੀ, ਮੁੰਡਾ 21-22 ਸਾਲ ਦਾ ਮੁੰਡਾ ਹੈਗਾ, ਵਹੁਟੀ ਆ ਉਹਦੀ। ਉਹ ਤਾਂ ਆਣੇ ਨਹੀਂ, ਉਹ ਤਾਂ ਹੁਣ ਆਣੇ ਨਹੀਂ ਹੈਗੇ। ਹਾਂਜੀ, ਉਹਦੀ ਏਜ ਜ਼ਿਆਦਾ ਹੋ ਗਈ। ਜੇ ਯੰਗ ਹੁੰਦਾ ਤਾਂ ਫਿਰ ਛੋਟੇ ਵਾਲਾ ਮੁੰਡਾ ਤੁਹਾਡਾ ਅਡਾਪਟ ਕਰ ਸਕਦਾ ਸੀਗਾ ਬੱਚੇ ਨੂੰ, ਉਹ ਨਹੀਂ ਹੁਣ ਆਣੇ। ਉਹਨਾਂ ਨੂੰ ਇਨਵੈਸਟਮੈਂਟ ਬੇਸ ਜਿਹੜਾ ਗ੍ਰੀਨ ਕਾਰਡ ਆ ਉਹਦੇ ਥਰੂ ਤੁਸੀਂ ਲਿਆ ਸਕਦੇ ਉਹਨਾਂ ਨੂੰ। ਨਹੀਂ, ਉਹਨਾਂ ਦੀ ਅਸੀਂ ਸੈਟਿੰਗ ਉੱਥੇ ਕਰਾ ਦਿੱਤੀ, ਲੁਧਿਆਣੇ ਹੌਜ਼ਰੀ ਖੋਲ ਦਿੱਤੀ। ਚਲੋ ਠੀਕ ਆ। ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ, ਧੰਨਵਾਦ। ਤੇ ਸਾਡੇ ਅਗਲੇ ਕਾਲਰ ਆ ਗੁਰਤੇਜ ਸਿੰਘ ਜੀ, ਸੌਰੀ ਲਖਵਿੰਦਰ ਜੀ। ਹਾਂਜੀ, ਮੇਰਾ ਸਵਾਲ ਹੈ, ਮੇਰਾ ਕੇਸ ਅਪਰੂਵ ਹੋ ਚੁੱਕਿਆ ਹੈ ਔਰ ਮੇਰੇ ਔਰ ਮੇਰੀ ਵਾਈਫ ਦੀ ਇੰਟਰਵਿਊ ਦੁਆਰਾ ਆ ਗਈ ਹੈ ਜੀ। ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਸੀ, ਉਹਨਾਂ ਨੇ ਲੈਟਰ ਮੈਨੂੰ ਭੇਜਤਾ ਵੀ ਤੇਰਾ ਇੰਟਰਵਿਊ। ਮੇਰਾ ਉਸ ਦੇ ਰਿਗਾਰਡਿੰਗ ਸਵਾਲ ਹੈ ਵੀ ਮੈਨੂੰ ਲੋਇਰ ਆਪਣਾ ਅਟਰਨੀ ਨਾਲ ਲੈ ਕੇ ਜਾਣ ਦੀ ਜ਼ਰੂਰਤ ਹੈ ਜਾਂ ਫਿਰ ਮੈਂ ਇਕੱਲਾ ਹੀ ਜਾਵਾਂ? ਮੈਂ ਵੈਸੇ ਮੇਰਾ ਕੇਸ ਪਾਸ ਹੋਇਆ ਨਿਊਯਾਰਕ ਦੇ ਵਿੱਚ ਔਰ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਸੀ, ਆਪਣਾ ਐਡਰੈਸ ਦਿੱਤਾ ਸੀ ਇੰਡੀਆਨਾ ਦਾ। ਹੁਣ ਮੈਂ ਪਰਮਾਨੈਂਟਲੀ ਇੰਡੀਆਨਾ ਰਹਿ ਰਿਹਾ। ਥੈਂਕ ਯੂ। ਦੇਖੋ, ਪਹਿਲੀ ਗੱਲ ਤਾਂ ਜਿਹੜਾ ਅਸਾਈਲਮ ਦਾ ਤੁਹਾਡਾ ਜਿਹਨੇ ਵੀ ਕੇਸ ਲਾਇਆ ਵਾ, ਜਿਹਨਾਂ ਹੱਡ ਬੀਤੀ ਆ ਉਹਨੂੰ ਤਾਂ ਹਰ ਵੇਲੇ ਹੱਡ ਬੀਤੀ ਪਤਾ ਹੋਣੀ ਚਾਹੀਦੀ ਹੈ ਕਿੱਦਾਂ ਵਾ। ਜਿਹੜੀ ਜੇ ਤਾਂ ਕੱਲੀ ਗ੍ਰੀਨ ਕਾਰਡ ਦੀ ਜਿਹੜੀ ਇੰਟਰਵਿਊ ਆ USCIS ਦੇ ਕੋਲ ਆਈ ਆ ਤੇ ਉਹਦੇ ਵਿੱਚ ਤੁਹਾਡੇ ਕੋਲ ਹੁਣ ਨੇ ਗ੍ਰੀਨ ਕਾਰਡ ਦੇ ਰਿਲੇਟਡ ਸਵਾਲ ਪੁੱਛਣੇ ਆ। ਮੇਨਲੀ ਜਿਹੜਾ ਪੰਗਾ ਉਹ ਇਹ ਪੈਂਦਾ ਕਿ ਫੋਰ ਐਗਜ਼ਾਮਪਲ ਕਿਸੇ ਨੇ ਅਸਾਈਲਮ 'ਚ ਦੱਸਿਆ ਸੀ ਕਿ ਮੈਂ ਅਰੈਸਟ ਹੋਇਆ ਸੀਗਾ, ਹੁਣ ਉਹਨੇ ਗ੍ਰੀਨ ਕਾਰਡ ਜਿਹੜਾ ਉਹਦੇ ਪੈਰਾਲੀਗਲ ਵਗੈਰਾ ਨੇ ਫਾਈਲ ਕਰਤਾ ਕਿ ਨਹੀਂ ਹੋਇਆ ਸੀਗਾ, ਤੇ ਉਹਨਾਂ ਦਾ ਉੱਥੇ ਇੱਕ ਪੰਗਾ ਪੈ ਜਾਂਦਾ ਕਿ ਇੱਦਾਂ ਕਿਉਂ ਲਿਖਿਆ, ਐਡਰੈਸ ਹਿਸਟਰੀ ਦਾ ਤੁਹਾਡਾ ਚੱਕਰ ਪੈ ਜਾਂਦਾ। ਤੇ ਕਈ ਜਿਹੜੇ ਸੀਗੇ ਆਪਾਂ ਦੇਖਿਆ ਯੂਰਪ ਵਾਲੇ ਜਾ ਕੇ ਆਏ ਜਿਹਨਾਂ ਨੇ ਨਹੀਂ ਦੱਸਿਆ ਉਦੋਂ ਆਪਣਾ ਕੇਸ ਪਾਸ ਕਰਾਉਣ ਦੀ ਖਾਤਰ। ਹੁਣ ਜਦੋਂ ਗ੍ਰੀਨ ਕਾਰਡ ਦੇ ਵਿੱਚ ਬੈਕਗਰਾਉਂਡ ਚੈੱਕ ਵਗੈਰਾ ਹੁੰਦੇ ਆ ਉਹਦੇ ਵਿੱਚ ਸਾਰਾ ਲਿਖਿਆ ਹੋਇਆ ਕਿ ਇਹ ਬੰਦਾ ਯੂਰਪ ਸੀਗਾ ਜਾਂ ਕਿੱਦਾਂ ਸੀਗਾ। ਸੋ ਮੈਨੂੰ ਪਤਾ ਨਹੀਂ ਤੁਹਾਡੇ ਮਸਲੇ ਕੀ ਆ, ਹੋ ਸਕਦਾ ਤੁਹਾਡਾ ਬੜਾ ਸਿੰਪਲ ਕੇਸ ਆ, ਤੁਸੀਂ ਆਪ ਚੱਲ ਜਾਓ, ਹੋ ਸਕਦਾ ਤੁਹਾਡੇ ਕੇਸ ਦੇ ਵਿੱਚ ਮਸਲੇ ਆ। ਜੇ ਤੁਹਾਡੇ ਕੇਸ 'ਚ ਮਸਲੇ ਆ ਤੇ ਤੁਸੀਂ ਅਟਰਨੀ ਨੂੰ ਨਾਲ ਲੈ ਕੇ ਜਾਓ।